ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੇ ਇਸ ਵੇਲੇ ਸਭ ਤੋਂ ਵੱਡੇ ਮੁੱਦੇ ਤੋਂ, ਕਿਉਂਕਿ ਇਹ ਮੁੱਦਾ ਤਾਂ ਕਰਕੇ ਵੱਡਾ ਹੈ ਕਿ ਇਹ ਪੰਜਾਬ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਤੇ ਇਹਦੇ ਨਾਲ ਪੰਜਾਬ ਦੀ ਸਰਵਉੱਚ ਜਿਹੜੀ ਸਭ ਤੋਂ ਵੱਡੀ ਸੰਵਿਧਾਨਕ ਕੁਰਸੀ ਹੈ ਮੁੱਖ ਮੰਤਰੀ ਦੀ, ਇਹਦੇ ਨਾਲ ਜੁੜਿਆ ਹੋਇਆ। ਇਸ ਟਾਈਮ ਦੀ ਖਬਰ ਇਹ ਗੱਲ ਕਹਿ ਰਹੀ ਹੈ ਸ਼ਰਮਾ ਜੀ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਲਈ ਮੁੱਖ ਮੰਤਰੀ ਮਾਨ ਤਿਆਰ ਹੋ ਚੁੱਕਿਆ ਜੀ। ਪਾਇਓ ਜ਼ਰਾ ਚਾਨਣਾ ਤਫਸੀਲ ਦੇ ਵਿੱਚ। ਬਿਲਕੁਲ ਜੀ, ਇਹ ਸਵਾਲ ਤੁਹਾਡਾ ਕਈਆਂ ਨੂੰ ਹੈਰਾਨ ਪਰੇਸ਼ਾਨ ਕਰ ਸਕਦਾ ਇਹ ਕਿਵੇਂ, ਕਿਉਂਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਸਟੈਂਡ ਲੈ ਰਹੇ ਸੀ ਕਿ ਬਈ ਇਹ ਵੀਡੀਓ ਤਾਂ ਮਖੌਟੇ ਪਾ ਕੇ ਬਣਾਈ ਗਈ ਹੈ, ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਅਹਿਮ ਪਹਿਲੂਆਂ ਦੇ ਉੱਤੇ ਛੂੰਹਦਿਆਂ ਕਿਹਾ ਵੀ ਕਿ ਇਹ ਬੰਦਾ ਤਾਂ ਡਰਗੀ ਹੈ, ਇਹ ਬੰਦਾ ਤਾਂ ਏਦਾਂ ਹੈ ਜੀ, ਇਹ ਬਲੈਕਮੇਲਰ ਹੈ, ਇਹ ਤਾਂ ਨਰਿੰਦਰ ਤੋਮਰ ਦੇ ਮੁੰਡੇ, ਨਰਿੰਦਰ ਤੋਮਰ ਨੂੰ ਵੀ ਉਹਦੇ ਮੁੰਡੇ ਦੇ ਹਵਾਲੇ ਨਾਲ ਬਲੈਕਮੇਲ ਕਰਦਾ ਰਿਹਾ ਹੈ ਨਾ, ਇਸ ਲਈ ਇਹ ਬਲੈਕਮੇਲਰ ਹੈ, ਤਾਂ ਕਰਕੇ ਇਹ ਤਾਂ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਵਿਰੋਧੀ ਧਿਰਾਂ ਦੀ ਸਾਜ਼ਿਸ਼ ਹੈ ਤੇ ਇਸ ਲਈ ਕਹਿੰਦੇ ਕਿ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਮੇਰੇ ਮਗਰ ਪਈਆਂ ਨੇ। ਇਹ ਫਰਕ ਵੀਡੀਓ ਬਣਾਉਣ ਲਈ ਮਾਸਕ ਦੀ ਵਰਤੋਂ ਕਰਦਾ, ਦੇਖੋ ਡਿਲੀਵਰ ਹੋਇਆ, ਉਹਨੂੰ ਵੀਡੀਓ ਚਲਾ ਕੇ ਦਿਖਾਈ ਕਿ ਦੇਖੋ ਹੱਥ 'ਚ ਮੇਰੀ ਸ਼ਕਲ ਵਰਗਾ ਮਾਸਕ ਹੈ ਜੀ, ਇਹੀ ਮਾਸਕ ਪਾ ਕੇ ਉਹ ਵੀਡੀਓ ਬਣਾਈ ਗਈ ਆ। ਹੋਟਲ ਤਾਂ ਨਵਾਂ ਹੈ ਜੀ, ਇਹ 2018 ਵੀਡੀਓ ਹੈ ਜੀ, ਮੈਂ ਤਾਂ 15-16 ਤੋਂ ਬਾਅਦ ਗਿਆ ਹੀ ਨਹੀਂ ਜੀ। ਪਰ ਜਦੋਂ ਕਿ ਤਰੀਕ ਕੋਈ ਨਹੀਂ ਦੇ ਰਿਹਾ, ਸਾਰੇ ਕਹਿ ਰਹੇ ਨੇ ਕਿ ਵੀ ਇਹ 2014 ਤੋਂ ਬਾਅਦ ਦੀ ਸ਼ਾਇਦ ਵੀਡੀਓ ਹੈ। ਠੀਕ ਹੈ ਜੀ, ਤੇ ਜੇ 2014 ਦੀ ਹੈ ਤਾਂ 2014 ਚ MP ਬਣ ਗਏ ਸੀ, 15-16 ਚ ਆਪੇ ਕਹਿ ਰਹੇ ਨੇ ਮੈਂ ਗਿਆ, ਇਸ ਲਈ ਇਹ ਸਵਾਲ ਵੀ ਉੱਠਦਾ। ਹੁਣ ਸਵਾਲ ਅਜੇ ਤਾਂ ਇਹ ਵੀ ਹੈ ਕਿ ਬਾਹਰ ਦੀ ਹੈ ਕਿ ਉਰੇ ਦੀ ਹੈ, ਇਹ ਕਈ ਤਰ੍ਹਾਂ ਦੇ ਪਹਿਲੂ ਹੈਗੇ ਨੇ। ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਮਤਲਬ ਕੁੱਲ ਮਿਲਾ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵੀਡੀਓ ਮੇਰੀ ਨਹੀਂ ਹੈ। ਠੀਕ ਹੈ ਜੀ, ਜਿਹੜੀ ਗੱਲ ਜਥੇਦਾਰ ਕੋਲ ਕਹਿ ਕੇ ਆਏ ਨੇ ਕਿ ਵੀਡੀਓ ਨਕਲੀ ਹੈ ਜੀ, AI ਨਾਲ ਬਣੀ ਹੈ ਜੀ, ਜਾਂਚ ਕਰਾ ਲਓ, ਉਹ ਗੱਲ ਪਹਿਲੀ ਸੀ। ਦੂਜੀ ਗੱਲ ਉਹ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਬਈ ਇਹ AI ਨਾਲ ਤਾਂ ਬਣੀ ਨਹੀਂ ਹੋ ਸਕਦੀ, ਅਸਲੀ ਹੋ ਸਕਦੀ ਹੈ, ਪਰ ਇਹਦੇ ਵਿੱਚ ਕਿਰਦਾਰ ਨਿਭਾਉਣ ਵਾਲਾ ਬੰਦਾ ਭਗਵੰਤ ਮਾਨ ਨਹੀਂ ਹੈ, ਠੀਕ ਹੈ ਨਾ, ਕੋਈ ਹੋਰ ਹੈ। ਦੂਜੀ ਗੱਲ ਇਹ ਸੀ। ਤੀਜੀ ਗੱਲ ਫਿਰ ਉਹ ਕਹਿੰਦੇ ਨੇ ਜਾਂਚ ਦੇ ਵਿੱਚ ਆ ਗਿਆ, 1191 ਐਂਗਲਾਂ ਤੋਂ ਜਾਂਚ ਹੋ ਗਈ, ਉਹਦੇ ਵਿੱਚ ਭਗਵੰਤ ਮਾਨ ਹੈ ਹੀ ਨਹੀਂ, ਕੋਈ ਹੋਰ ਬੰਦਾ, ਉਹਦਾ ਕੱਦ ਵੀ ਲੰਬਾ ਹੈ, ਉਹਦੀ ਸਰੀਰਕ ਬਣਤਰ ਵੀ, ਇਹ ਸਾਰਾ ਕੁਛ। ਠੀਕ ਹੈ ਜੀ, ਤੇ ਹੁਣ ਇਹ ਨਵੀਂ ਗੱਲ ਆ ਗਈ ਕਿ ਜੀ ਉਹ ਤਾਂ ਮਾਸਕ ਪਾ ਕੇ ਬਣਾਈ ਗਈ ਹੈ, ਮੇਰੇ ਵਰਗਾ ਵੀ ਨੀਗਾ ਬੰਦਾ। ਮਤਲਬ ਪਹਿਲਾਂ ਸੀ ਕਿ ਮੇਰੇ ਵਰਗਾ ਦਿਖਣ ਵਾਲੇ ਬੰਦੇ ਤੋਂ ਕਿਰਦਾਰ ਕਰਾਇਆ, ਹੁਣ ਤੁਸੀਂ ਕਹਿੰਦੇ ਹੋ ਕਿ ਮੇਰਾ ਮਾਸਕ ਪਾ ਕੇ ਕਿਸੇ ਨੇ, ਕਿਉਂਕਿ ਵਿੱਚ ਪਾਕਿਸਤਾਨ ਦੇ ਇੱਕ ਐਕਟਰ ਦਾ ਵੀ ਜ਼ਿਕਰ ਕਰਨ ਲੱਗੇ ਸੀਗੇ ਜੀ, ਉਹ ਤੋਂ ਕਰਵਾ ਲਿਆ ਜੀ, ਇਹ ਤੋਂ ਕਰਾ ਲਿਆ। ਹੁਣ ਇਸ ਨੂੰ ਲੈ ਕੇ ਫਿਰ ਕੱਲ ਵਿਕਰਮ ਮਜੀਠੀਆ ਨੇ ਫੇਰ ਮਜਬਾ ਲਾ ਲਿਆ ਪ੍ਰੈਸ ਕਾਨਫਰੰਸ 'ਚ। ਅੱਛਾ, ਉਹ ਕਹਿੰਦੇ ਵੀ ਦਿਓ ਜਵਾਬ ਭਗਵੰਤ ਮਾਨ ਜੀ ਕਿ ਤੁਸੀਂ ਕਿਹੜੀ ਗੱਲ ਤੇ ਸਟੈਂਡ ਕਰਦੇ ਹੋ। ਕਦੇ ਤੁਸੀਂ ਕਹਿੰਦੇ ਹੋ AI ਨਾਲ ਬਣੀ ਹੈ, ਨਕਲੀ ਵੀਡੀਓ ਹੈ, ਕਦੇ ਤੁਸੀਂ ਕਹਿੰਦੇ ਹੋ ਜੀ ਕਿ ਇਹਦੇ ਵਿੱਚ ਮੈਂ ਨਹੀਂ ਕੋਈ ਹੋਰ ਹੈ, ਕਦੇ ਤੁਸੀਂ ਕਹਿੰਦੇ ਹੋ ਮੇਰੇ ਨਾਲੋਂ 1 ਇੰਚ ਕੱਦ ਵੱਧ ਹੈ, ਕਦੇ ਕਹਿੰਦੇ ਹੋ 2 ਇੰਚ ਕੱਦ ਵੱਧ ਹੈ ਨਾ, ਕਦੇ ਤੁਸੀਂ ਕਹਿੰਦੇ ਹੋ ਹੁਣ ਮਾਸਕ ਪਾ ਕੇ ਹੋਈ ਹੈ। ਮਤਲਬ ਜਿਹੜਾ ਗਰਦਨ ਦਾ ਕੱਟ ਵਾਲਾ ਆਈਡੀਆ ਕੱਲ ਭਗਵੰਤ ਮਾਨ ਜੀ ਦਿਖਾ ਰਹੇ ਸੀ, ਮਜੀਠੀਆ ਕਹਿੰਦਾ ਇਹ ਗਰਦਨ ਦੀ ਕੱਟ ਵਾਲਾ ਆਈਡੀਆ ਉਹਦੇ ਵਿੱਚ ਕਿਉਂ ਨਹੀਂ ਆਇਆ ਤੁਹਾਡੀ ਰਿਪੋਰਟ 'ਚ। ਸਹੀ ਹੈ, 1191 ਐਂਗਲਾਂ ਤੋਂ ਦੇਖਣ ਤੋਂ ਬਾਅਦ ਵੀ ਉਹਨਾਂ ਨੂੰ ਕਿਉਂ ਨਹੀਂ ਰਿਪੋਰਟ 'ਚ ਆਇਆ ਕਿ ਵੀ ਇਹ ਮਾਸਕ ਪਾਇਆ ਹੋਇਆ। ਤੁਹਾਨੂੰ ਇਹ ਕਿੱਥੋਂ ਪਤਾ ਲੱਗਿਆ। ਔਰ ਜਿਹੜੀ ਵੀਡੀਓ ਨੂੰ ਆਧਾਰ ਬਣਾਇਆ ਮੁੱਖ ਮੰਤਰੀ ਸਾਹਿਬ ਨੇ ਕਿ ਆਹ ਦੇਖੋ ਜੀ ਉਹਦੇ ਹੱਥ ਦੇ ਵਿੱਚ ਮਾਸਕ ਜਾ, ਇਹਦੀ ਕੋਈ ਫੋਰੈਂਸਿਕ ਜਾਂਚ ਹੋਈ ਹੈ ਇਸ ਵੀਡੀਓ ਦੀ ਕਿ ਅਸਲੀ ਹੈ ਕਿ ਨਕਲੀ ਹੈ। ਜੀ ਜੀ ਸਹੀ ਹੈ, ਇਹ AI ਨਾਲ ਬਣੀ ਹੈ ਕਿ ਅਸਲੀ ਬਣ ਕੇ ਆਈ ਹੈ। ਇਹਦੇ ਵਿੱਚ ਛੇੜਖਾਨੀ ਨਹੀਂ ਹੈ, ਇਹਦੀ ਗਾਰੰਟੀ ਕੀ ਹੈ ਕਿ ਇੰਨਾ ਕੇ ਪੀਸ ਹੈ ਜਿੰਨਾ ਕੁ ਦਿਖਾਇਆ ਜਾ ਰਿਹਾ। ਫਿਰ ਬਿਲਕੁਲ ਬਿਲਕੁਲ ਇਸ ਆਧਾਰ ਦੇ ਉੱਤੇ ਮੁੱਖ ਮੰਤਰੀ ਨੂੰ ਘੇਰਿਆ ਜਾ ਰਿਹਾ। ਪਰ ਕੱਲ ਜਿੰਨਿਆਂ ਨੇ ਮੁੱਖ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣੀ, ਉਹਨਾਂ ਨੇ ਸਾਰਿਆਂ ਨੇ ਇਹ ਪਹਿਲੂ ਸੁਣਿਆ ਹੋਣਾ ਜਦੋਂ ਵਾਰ-ਵਾਰ ਕਹਿੰਦੇ ਨੇ ਕਿ ਮੇਰੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਹੈ, ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਆਪਣੇ ਕੰਮ ਗਿਣਾ ਰਹੇ ਸੀ, ਇੰਨਾ ਕੁਛ ਉਹਦੇ ਵਿੱਚੋਂ ਮਾਸਕ ਦਾ, ਮਖੌਟੇ ਦਾ ਜ਼ਿਕਰ ਕਰ ਰਹੇ ਸੀ। ਅੱਜ ਕੱਲ ਬਣ ਜਾਂਦੇ ਨੇ ਜੀ ਉਹ ਪਾ ਕੇ ਹੋ ਜਾਂਦੀ ਹੈ। ਸਹੀ ਹੈ, ਪਰ ਉਸੇ 'ਚ ਉਹਨਾਂ ਨੇ ਕਿਹਾ ਕਿ ਜੇ ਮੈਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਊਗਾ ਮੈਂ ਆਉਣ ਲਈ ਤਿਆਰ ਹੈ। ਹੁਣ ਇਹਦੇ ਅਰਥ ਕੀ ਨੇ, ਕੀ ਕੱਢੀਏ। ਸਹੀ ਹੈ, ਮੁੱਖ ਮੰਤਰੀ ਭਗਵੰਤ ਮਾਨ ਇੱਕ ਗੱਲ ਤਾਂ ਜਾਣ ਚੁੱਕੇ ਨੇ ਜੀ ਕਿ ਉਹ ਦਲਦਲ 'ਚ ਧਸੇ ਹੋਏ ਨੇ। ਜਿੰਨੇ ਹੱਥ ਪੈਰ ਮਾਰਨਗੇ ਉਹਨੇ ਥੱਲੇ ਨੂੰ ਕਰਕਣਗੇ। ਸਹੀ ਹੈ, ਬਿਲਕੁਲ ਬਿਲਕੁਲ। ਤੇ ਇਸ ਲਈ ਉਹਨਾਂ ਕੋਲ ਇੱਕੋ ਇੱਕ ਤਰੀਕਾ ਹੈ ਕਿ ਉਹ ਨਾਨਕ ਨਾਮ ਲੈਵਾ ਜਿਹੜੀ ਸੰਗਤ ਦੀ ਗੱਲ ਕਰਦੇ ਨੇ ਨਾ, ਉਸੇ ਨਾਮ ਦੀ ਰੱਸੀ ਫੜ ਕੇ ਬਾਹਰ ਨਿਕਲ ਸਕਦੇ ਆ। ਸਹੀ ਹੈ, ਹੁਣ ਸਹਾਰਾ ਉਸੇ ਨਾਨਕ ਦਾ ਹੀ ਹੈ।
ਹੁਣ ਇਸ ਲਈ ਸ਼ਾਇਦ ਇਹ ਸਮਝ ਆ ਗਈ ਆ, ਪਰ ਉਹ ਸਵੇਰੇ ਸ਼ਾਮ ਦੇ ਫਰਕ ਨਾਲ ਫਿਰ ਭੁੱਲ ਜਾਂਦੀ ਹੋਵੇ ਤਾਂ ਮੈਨੂੰ ਨਹੀਂ ਪਤਾ। ਅਹਿਸਾਸ ਹੋ ਚੁੱਕਿਆ। ਇਹ ਮਾਮਲਾ ਇੱਥੋਂ ਤੱਕ ਆਉਣਾ ਹੀ ਨਹੀਂ ਸੀ ਜੇ ਤੁਸੀਂ ਪਹਿਲੇ ਦਿਨੇ ਕਹਿ ਦਿੰਦੇ ਕਿ ਵੀਡੀਓ ਮੇਰੀ ਹੈ ਜਾਂ ਨਹੀਂ ਹੈ। ਮੈਂ ਇਸ ਦੀ ਜ਼ਿਕਰ ਨਹੀਂ ਕਰਦਾ ਜੀ, ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਕਹਿ ਦੇਣਾ ਜੇ ਗੁਨਾਹ ਹੋਇਆ ਕੋਈ ਮਾਫ ਕਰ, ਇਹ ਗੱਲ ਉੱਥੇ ਖਤਮ ਹੋ ਜਾਣੀ ਸੀ। ਇੱਥੇ ਤੱਕ ਆਉਣੀ ਸੀ। ਸਹੀ ਹੈ। ਹੁਣ ਜਿਸ ਸਥਿਤੀ ਚ ਆ ਗਈ ਆ, ਹੁਣ ਇੱਕ ਗੱਲ ਤਾਂ ਫੈਸਲਾ ਹੋ ਗਿਆ ਜੀ ਕਿ ਜੀ 29 ਜੂਨ ਨੂੰ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਮੰਤਰੀ ਤੇ ਐਮਐਲਏ ਵੀ ਅਕਾਲ ਤਖਤ ਸਾਹਿਬ ਤੇ ਜਾਣਗੇ। ਦੇਖੋ, ਵਿਰੋਧੀ ਧਿਰਾਂ ਦਾ ਫੈਸਲਾ ਕੀਤਾ ਹੋਇਆ ਲਗਭਗ ਕਿ ਜਾਣਾ ਹੀ ਜਾਣਾ। ਜੀ ਜੀ ਠੀਕ ਹੈ, ਉਹ ਰਾਜਨੀਤਿਕ ਤੌਰ ਤੇ ਵੀ ਹਿਸਾਬ ਕਿਤਾਬ ਲਾਉਂਦੇ ਨੇ ਤੇ ਇਹਨਾਂ ਨਾਲ ਸੱਚੇ ਸਿੱਖ ਦਿਖਾਉਣ ਦੀ ਵੀ ਕੋਸ਼ਿਸ਼ ਕਰਨਗੇ। ਹੁਣ ਜੀ 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 ਉਹ ਤਾਂ ਜਾਣਗੇ। ਇੱਥੇ ਮਸਲਾ ਫਸਿਆ ਹੋਇਆ ਸੀ। ਕੁਝ ਜਿਹੜੇ ਸੁਹਿਰਦ ਸਿੱਖੀ ਨੂੰ ਪਰਨਾਏ ਹੋਏ ਲੀਡਰ ਨੇ, ਹਾਂਜੀ, ਉਹਨਾਂ ਨੇ ਬੇਸ਼ੱਕ ਅਜੇ ਬਾਹਰ ਬਿਆਨ ਤਾਂ ਨਹੀਂ ਦਿੱਤਾ ਸੀ, ਪਰ ਆਪਣੇ ਆਕਾਵਾਂ ਨੂੰ, ਆਪਣੇ ਲੀਡਰਾਂ ਨੂੰ, ਇੱਥੋਂ ਤੱਕ ਕਿ ਕੁਲਤਾਰ ਸਿੰਘ ਸੰਧਵਾ ਨੂੰ ਕਹਿਤਾ ਸੀਗਾ ਕਿ ਵੀ ਤੁਸੀਂ ਮਨਜ਼ੂਰੀ ਲੈ ਸਕਦੇ ਹੋ ਤਾਂ ਲੈ ਲਿਓ, ਨਹੀਂ ਅਸੀਂ ਤਾਂ ਜਾਣਾ। ਇਹੋ ਜਿਹੇ 8-10 ਲੀਡਰ ਤਾਂ ਸਾਹਮਣੇ, ਮਤਲਬ ਪਤਾ ਹੈ ਸਾਨੂੰ, ਜਿਨ੍ਹਾਂ ਨੇ ਤੈਅ ਕਰ ਲਿਆ ਸੀ ਕਿ ਜਾਣਾ। ਠੀਕ ਹੈ ਜੀ। ਤੇ ਦੂਜੇ ਵੀ ਬਾਰ-ਬਾਰ ਮਤਲਬ ਕਿ ਸਿਸੋਦੀਆ, ਕੇਜਰੀਵਾਲ, ਵਿਭਵ ਕੁਮਾਰ, ਸਪੀਕਰ ਕੁਲਤਾਰ ਸੰਧਵਾ, ਭਗਵੰਤ ਮਾਨ ਦੇ ਨੇੜਲੇ, ਉਹਨਾਂ ਤੱਕ ਪਹੁੰਚ ਅਪਰੋਚ ਕਰਕੇ ਕਹੀ ਜਾਂਦੇ ਸੀ ਕਿ ਜੀ ਹਾਂ ਕਰੋ ਜੀ, ਸਾਨੂੰ ਜਾਣਾ ਪੈਣਾ ਜੀ, ਔਖਾ ਹੈ ਜੀ, ਦੱਸੋ ਜੀ ਕੀ ਕਰੀਏ। ਠੀਕ ਹੈ। ਸੋ ਸੰਗਲ ਤੜਾਉਂਦੇ ਸੀਗੇ। ਤੇ ਹੁਣ ਆਖਰ ਕੇਜਰੀਵਾਲ ਜੀ ਨੇ ਕੱਲ ਇੱਕ ਟਵੀਟ ਵੀ ਕਰਤਾ। ਉਹ ਟਵੀਟ ਉਹੀ ਹੈ ਜੋ ਭਗਵੰਤ ਮਾਨ ਨੇ ਕਿਹਾ ਕਿ ਮਖੌਟੇ ਪਾ ਕੇ ਬਣਾਈ ਗਈ ਵੀਡੀਓ ਹੈ। ਔਰ ਉਹਦੇ ਵਿੱਚੋਂ ਇਹ ਵੀ ਕਹਿੰਦੇ ਨੇ ਵੀ ਕਿ ਇਹ ਈਡੀ ਪਾਰਟੀ, ਚਿੱਟਾ ਪਾਰਟੀ, ਲੜਾਈ ਝਗੜਾ ਪਾਰਟੀ, ਇਹਨਾਂ ਨੇ ਮਿਲ ਕੇ ਸਾਜ਼ਿਸ਼ ਰਚੀ ਹੈ। ਉਹ ਹੁਣ ਲੜਾਈ ਝਗੜਾ ਪਾਰਟੀ ਕਾਂਗਰਸ, ਚਿੱਟਾ ਪਾਰਟੀ ਮਤਲਬ ਅਕਾਲੀ ਦਲ, ਈਡੀ ਪਾਰਟੀ ਮਤਲਬ ਬੀਜੇਪੀ, ਇਹਨਾਂ ਤਿੰਨਾਂ ਨੂੰ ਕਹਿੰਦੇ ਜੀ ਸਾਡੇ ਕੰਮਾਂ ਤੋਂ ਡਰੇ ਹੋਏ ਨੇ। ਇਸ ਲਈ ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਅੰਦਰ ਖਾਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਸਿੱਖ ਐਮਐਲਏ ਜਾਏ ਆਉਣ ਅਕਾਲ ਤਖਤ ਸਾਹਿਬ ਤੇ। ਠੀਕ ਹੈ ਜੀ। ਕੀ ਇਸ ਨੂੰ ਇਸ ਤਰੀਕੇ ਕਰਨ ਨਾਲ ਦੇਖੀਏ ਕਿ ਹੁਣ ਸਰਕਾਰ ਇਹ ਮਾਮਲਾ ਸਮੇਟਣਾ ਚਾਹੁੰਦੀ ਹੈ, ਉਸ ਪੜਾਅ ਵਜੋਂ ਦੇਖੀਏ। ਉਸੇ ਦਿਨੇ ਮੁੱਖ ਮੰਤਰੀ ਭਗਵੰਤ ਮਾਨ ਪ੍ਰੈਸ ਕਾਨਫਰੰਸ ਇੱਕ ਗੱਲ ਕਹਿੰਦੇ ਨੇ ਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੈਨੂੰ ਸੱਦਿਆ ਜਾਊਗਾ ਮੈਂ ਜਾਊਂਗਾ। ਬਈ ਜੇ ਦੁਬਾਰਾ ਵੀ ਸੱਦਿਆ ਜਾਊਗਾ ਤਾਂ ਵੀ ਜਥੇਦਾਰ ਉਹੀ ਹੋਊਗਾ ਜਿਹਦੇ ਬਾਰੇ ਤੁਸੀਂ ਹੁਣ ਗੱਲਾਂ ਕਰ ਰਹੇ ਹੋ। ਬਿਲਕੁਲ, ਜਥੇਦਾਰ ਤਾਂ ਉਹੀ ਹੈ ਨਾ। ਜਾਂ ਤਾਂ ਉਸ ਸਟੈਂਡ ਦੇ ਉੱਤੇ ਜਨਵਰੀ 'ਚ ਰਹਿੰਦੇ ਜਿੱਦਣ ਗਏ ਸੀ ਕਿ ਵੀ ਇਹ ਜਥੇਦਾਰ ਮਾਨਤਾ ਪ੍ਰਾਪਤ ਨਹੀਂ ਹੈਗਾ, ਇਹ ਸੁਖਬੀਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਾਇਆ, ਸਰਨੇ ਦੀ ਸੁਣਦਾ ਹੈ, ਇਹ ਜਾਣ ਕੇ ਕਰਦਾ, ਮੈਂ ਨਹੀਂ ਜਾਂਦਾ, ਮੈਂ ਸੰਗਤ ਦੀ ਕਚਹਿਰੀ 'ਚ ਬੈਠਾ ਜੀ। ਸਹੀ ਹੈ, ਕਰ ਲੈਂਦੇ ਕੋਈ ਫੈਸਲਾ। ਉਦਣ ਗਏ, ਉਦਣ ਝੋਲੇ ਵੀ ਲੈ ਕੇ ਗਏ, ਹੈ ਨਾ। ਤੇ ਹੁਣ ਉਹ ਵੀਡੀਓ ਵੀ ਤੁਹਾਡੀਆਂ ਆ ਰਹੀਆਂ ਉੱਥੋਂ ਦੀਆਂ, ਜਦੋਂ ਕਿ ਉਹ ਵੀ ਵਾਜਬ ਨਹੀਂ ਸੀਗੀਆਂ ਉਹ ਵੀਡੀਓ ਜਾਰੀ ਕਰਨੀਆਂ ਜਥੇਦਾਰ ਸਾਹਿਬ ਵੱਲੋਂ ਵੀ। ਸੋ ਹੁਣ ਦੁਬਾਰਾ ਇਹ ਗੱਲ ਕਹਿਣਾ, ਜਦੋਂ ਕਿ ਉਹ ਕਹਿੰਦੇ ਵੀ ਅਸੀਂ ਤਾਂ ਇਹਨੂੰ ਐਮਐਲਏ 'ਚ ਵੀ ਨਹੀਂ ਬੁਲਾਇਆ। ਸਹੀ ਹੈ, ਕਿਉਂਕਿ ਇਹਨੂੰ ਤਾਂ ਅਸੀਂ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਕਰਾਰ ਦੇ ਚੁੱਕੇ ਹਾਂ। ਸਹੀ ਹੈ, ਇਹਦਾ ਤਾਂ ਮਾਮਲਾ ਹੀ ਵੱਖਰਾ ਹੋ ਗਿਆ। ਤੇ ਵੈਸੇ ਪੱਤਰ ਸਿੱਖਿਆ ਸਿੱਧਾ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋ ਸਕਦਾ, ਉੱਥੇ ਤਲਬ ਨਹੀਂ ਕੀਤਾ ਜਾ ਸਕਦਾ। ਸੋ ਇਸ ਲਈ ਇਸ ਸਥਿਤੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸੰਕੇਤ ਦਿੱਤਾ ਕਿ ਮੈਨੂੰ ਇੱਕ ਵਾਰ ਦੁਬਾਰਾ ਬੁਲਾ ਲਓ ਜੀ, ਮੈਂ ਗੁਨਾਹ ਕਬੂਲਣ ਲਈ ਤਿਆਰ ਹਾਂ, ਜਾਂ ਮੈਂ ਵੈਸੇ ਮਾਫੀ ਮੰਗਣ ਲਈ ਤਿਆਰ ਹਾਂ, ਜਾਂ ਮਾਮਲਾ ਨਿਬੇੜਨਾ ਚਾਹੁੰਦਾ ਮੈਂ। ਇਹ ਹੁਣ ਇਹਨਾਂ ਦੀ ਮਨ ਦੀ ਇਹ ਜਾਣਦੇ ਨੇ, ਸਵੇਰੇ ਕੁਝ ਹੋਰ, ਸ਼ਾਮ ਨੂੰ ਕੁਝ ਹੋਰ। ਕਈ ਵਾਰ ਇਹ ਵੀ ਹੋ ਜਾਂਦਾ, ਸਵੇਰੇ ਸ਼ਾਮ ਦਾ ਫਰਕ ਵੀ ਪੈ ਜਾਂਦਾ। ਸੋ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇਸ ਕਦਰ ਉਲਝੇ ਨੇ ਕਿ ਉਸ ਉਲਝਣ ਚੋਂ ਨਿਕਲਣ ਦੇ ਲਈ ਇਹਨਾਂ ਨੂੰ ਇਹ ਰਾਹ ਸਮਝ ਆ ਗਿਆ ਜਾਂ ਹਜੇ ਤਾਣੀ ਹੋਰ ਉਲਝੂਗੀ, ਇਹ ਦੇਖਣ ਵਾਲੀ ਗੱਲ ਹੈ। ਪਰ ਸਥਿਤੀ ਬਹੁਤ ਗੰਭੀਰ ਹੈ। ਸਾਰੇ ਮਸਲੇ ਪੰਜਾਬ ਦੇ ਦਰਕਨਾਰ ਨੇ, ਸਾਰੀ ਸਿਆਸਤ ਇਸ ਮੁੱਦੇ ਤੇ ਫੋਕਸ ਹੋ ਗਈ ਹੈ। ਇਹ ਵੀ ਪਹਿਲੂ ਦੇਖਣਯੋਗ ਹੈ। ਸਹੀ ਹੈ, ਬਿਲਕੁਲ ਜੀ।